2014 ਤੋਂ ਬਾਅਦ ਜੇ ਤੁਸੀਂ ਵਰਤਾਰਾ ਦੇਖੋਗੇ, ਤੁਸੀਂ ਅੱਜ ਮਸੀਤਾਂ ਦੇ ਹਵਾਲੇ ਨਾਲ ਗੱਲ ਕੀਤੀ, ਲੇਕਿਨ ਐਜੂਕੇਸ਼ਨ ਸਿਸਟਮ ਕਿਵੇਂ ਉਹਨਾਂ ਨੇ ਗ੍ਰਾਸ ਰੂਟ ਲੈਵਲ ਤੋਂ ਭਗਵਾਕਰਨ ਕੀਤਾ ਹੈ। ਹੁਣ ਇਹਨਾਂ ਨੇ ਬਨਾਰਸ ਦੀ ਗਿਆਨ ਵਾਪੀ ਮਸਜਿਦ ਦੇ ਹਵਾਲੇ ਨਾਲ ਜਿਹੜਾ ਇਹਨਾਂ ਨੇ ਖੜਾ ਕੀਤਾ ਕਿ ਜੋ ਉੱਥੋਂ ਸ਼ਿਵਲਿੰਗ ਮਿਲਿਆ, ਸੁਪਰੀਮ ਕੋਰਟ ਨੇ ਵਾਪਸ ਡਿਸਟ੍ਰਿਕਟ ਅਦਾਲਤ ਨੂੰ ਗਿਆਨ ਵਾਪੀ ਮਸਜਿਦ ਦਾ ਕੇਸ ਭੇਜ ਦਿੱਤਾ ਹੈ। ਤੇ ਡਿਸਟ੍ਰਿਕਟ ਅਦਾਲਤ ਦਾ ਮਤਲਬ ਹੈ ਯੋਗੀ ਦੀਆਂ ਅਦਾਲਤਾਂ। ਇੱਕੋ ਇੱਕ ਭਾਰਤ ਦੇ ਸੰਘ ਦੇ ਵਿੱਚ, ਯੂਨੀਅਨ ਦੇ ਵਿੱਚ ਇੱਕ ਮੁਸਲਿਮ ਮੈਜੋਰਟੀ ਸਟੇਟ ਜੰਮੂ ਐਂਡ ਕਸ਼ਮੀਰ ਜੀ, ਉਹਦਾ ਕੀ ਹਸ਼ਰ ਕਰ ਦਿੱਤਾ ਗਿਆ, ਸੂਬੇ ਦਾ ਹੀ ਵਜੂਦ ਮਿਟਾ ਦਿੱਤਾ ਗਿਆ। ਤੇ ਹਰਮੰਦਰ ਸਾਹਿਬ ਦਾ ਜਿਹੜਾ ਸਿਸਟਮ ਹੈ ਬਾਹਰ ਸੀਵਰੇਜ ਸਿਸਟਮ, ਉਸ ਦੇ ਵਿੱਚ ਜਿਹੜੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਹਿੰਦੀ ਦੇ ਵਿੱਚ ਰਾਮ ਲਿਖਿਆ। ਕੱਲ ਨੂੰ ਜਦੋਂ ਰਾਮ ਦੇ ਨਾਮ ਵਾਲੀਆਂ ਇੱਟਾਂ ਉੱਥੋਂ ਪੱਟਣਗੇ, ਭਾਵੇਂ 20 ਸਾਲਾਂ ਨੂੰ ਹੀ ਪੱਟਣ, ਕਹਿਣ ਜੀ ਦੇਖੋ ਇਹ ਤਾਂ ਪਹਿਲਾਂ ਹੀ ਹੈ ਕਿ ਵੀ ਇਹ ਰਾਮ ਦਾ ਔਰ ਇਹ ਵਿਸ਼ਨੂੰ ਦਾ ਅਵਤਾਰ, ਵਿਸ਼ਨੂੰ ਦਾ ਨਾਂ ਹਰੀ ਹੈ ਔਰ ਹਰੀ ਦੇ ਨਾਂ ਦਾ ਮੰਦਰ ਵਿਸ਼ਨੂੰ ਅਵਤਾਰ, ਰਾਮਚੰਦਰ ਵਿਸ਼ਨੂੰ ਦਾ ਅਵਤਾਰ। ਸਾਰੇ ਜਿਹੜੇ ਨੇ ਇਨ ਕਾਹੂਟਸ ਨੇ ਔਰ ਅਲਟੀਮੇਟਲੀ ਇਹ ਹਿੰਦੂ ਰਾਸ਼ਟਰ ਦੇ ਨੇੜੇ ਤੇੜੇ ਪਹੁੰਚ ਗਏ ਨੇ। ਅਦਾਲਤੀ ਸਿਸਟਮ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ। ਸਭ ਤੋਂ ਵੱਡੀ ਅਫਸੋਸ ਦੀ ਗੱਲ ਦੁਨੀਆ ਦੀ ਖਾਮੋਸ਼ੀ ਹੈ। ਨਾਜ਼ੀਆਂ ਦੇ ਜ਼ੁਲਮਾਂ ਤੋਂ ਬਾਅਦ ਦੁਨੀਆ 'ਚ ਕਿਹਾ ਗਿਆ ਸੀ ਨੈਵਰ ਅਗੇਨ, ਨੈਵਰ ਅਗੇਨ, ਪਰ ਅਸੀਂ ਦੇਖ ਰਹੇ ਹਾਂ ਕਿ ਇਹ ਨਾਜ਼ੀਆਂ ਨੇ ਤਾਂ ਆਪਣੀ ਆਈਡੀਓਲੋਜੀ ਬੜੀ ਕਲੀਅਰ ਰੱਖ ਕੇ ਵਾਈਟ ਸੁਪਰਾਮੈਸਿਸਟ ਆਈਡੀਓਲੋਜੀ ਦੇ ਥੱਲੇ ਕੀਤਾ। ਇਹ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਕਰ ਰਹੇ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੀ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਦੀ ਹਮੇਸ਼ਾ ਗੱਲ ਕਰਦੇ ਹਾਂ, ਜਾਂ ਜਿਸ ਕਿਸਮ ਦਾ ਖਾਸ ਤੌਰ 'ਤੇ 2014 ਤੋਂ ਬਾਅਦ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਜਾ ਰਿਹਾ, ਜਾਂ ਭਾਰਤ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਫੌਜ ਤੋਂ ਲੈ ਕੇ ਅਦਾਲਤਾਂ ਤੱਕ ਤੇ ਸਾਰੇ ਹੀ ਜਿਹੜਾ ਸਾਰਾ ਸਿਸਟਮ ਹੈ ਉਹਦੇ ਜਿਹੜੇ ਵੀ ਪਿਲਰਸ ਹੋਣ ਉਹਦੇ 'ਤੇ ਜਿਵੇਂ ਇੱਕ ਥਾਟ ਕਾਬਜ਼ ਹੋ ਰਿਹਾ, ਉਹਦੀ ਹਮੇਸ਼ਾ ਗੱਲ ਹੁੰਦੀ ਹੈ। ਅਤੇ ਹੁਣ ਉਸੇ ਵਰਤਾਰੇ ਨੂੰ ਜਦੋਂ ਅਸੀਂ ਕਮਿਊਨਿਟੀਜ਼ ਦੇ ਖਿਲਾਫ ਵਰਤਣ ਦੀ ਗੱਲ ਕਰਦੇ ਹਾਂ, ਅਸੀਂ ਆਪਣਾ ਹਮੇਸ਼ਾ ਜ਼ਿਕਰ ਕਰਦੇ ਹਾਂ। ਸੋ ਮੁਸਲਮਾਨ ਜਿਹੜੇ ਹੈਗੇ ਆ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਵਕਤ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਹੇਟ ਦਾ। ਸੋ ਉਹਨਾਂ ਨੂੰ ਮਤਲਬ ਇਸ ਲੈਵਲ ਤੱਕ ਗੱਲ ਜਾ ਰਹੀ ਹੈ ਕਿ ਪਹਿਲਾਂ ਬਾਬਰੀ ਮਸਜਿਦ ਦਾ ਵਰਤਾਰਾ ਸਾਡੇ ਸਾਹਮਣੇ ਹੈ, ਕਿਵੇਂ ਉਹ 1992 ਦੇ ਵਿੱਚ ਢੱਠੀ ਬਾਬਰੀ ਮਸਜਿਦ ਢਾਈ ਗਈ ਤੇ ਫਿਰ ਉਹਦੇ 'ਤੇ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਕਿ ਜੇ ਨਹੀਂ ਇਹ ਤੇ ਪਹਿਲਾਂ ਮੰਦਰ ਸੀ, ਉਹਨੂੰ ਰਾਮ ਮੰਦਰ ਦੇ ਨਾਲ ਜੋੜ ਕੇ ਕਿਵੇਂ ਇੱਕ ਨੈਰੇਟਿਵ ਖੜਾ ਕੀਤਾ ਗਿਆ, ਫਿਰ ਅਦਾਲਤਾਂ ਦੇ ਰਾਹੀਂ ਕਿਵੇਂ ਉਹਨੂੰ ਪ੍ਰੂਵ ਕੀਤਾ ਗਿਆ ਤੇ ਅੱਜ ਉਹਦੇ 'ਤੇ ਫੈਸਲਾ ਆ ਚੁੱਕਿਆ ਤੇ ਇਹ ਗੱਲ ਮੁੱਕ ਚੁੱਕੀ ਹੈ ਵੀ ਉਹ ਬਾਬਰੀ ਮਸਜਿਦ ਸੀ, ਹੁਣ ਉਹੀ ਹੈ ਵੀ ਉਹ ਰਾਮ ਮੰਦਰ ਸੀ ਤੇ ਹੈ ਤੇ ਹੁਣ ਉੱਥੇ ਉਹ ਬਣਾਇਆ ਜਾ ਰਿਹਾ। ਸੋ ਹੁਣ ਇਕੱਲਾ ਇਹ ਨਹੀਂ ਤੇ ਬਾਕੀ ਜਿਹੜੀਆਂ ਮਸਜਿਦਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਖਬਰਾਂ ਆਉਣ ਲੱਗ ਗਈਆਂ ਨੇ ਜੀ ਇੱਕ ਮਸਜਿਦ ਉੱਥੇ ਹੈ, ਉੱਥੋਂ ਮੂਰਤੀਆਂ ਨਿਕਲ ਆਈਆਂ ਨੇ, ਕੇਸ ਜਿਹੜਾ ਆ ਅਦਾਲਤ ਦੇ ਵਿੱਚ ਚਲਾ ਗਿਆ ਆ ਤੇ ਅਦਾਲਤ ਨੇ ਉੱਥੇ ਜਿਹੜੀ ਪ੍ਰੇਅਰ ਹੈ ਮੁਸਲਿਮ ਪ੍ਰੇਅਰ ਪੜ੍ਹਨ ਦੇ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਹੈ ਤੇ ਹੁਣ ਉਹੀ ਵਰਤਾਰਾ ਅੱਗੇ ਸ਼ੁਰੂ ਹੋ ਗਿਆ। ਸੋ ਮਤਲਬ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ ਕਿ ਇਹ ਮੰਨਿਆ ਜਾਵੇ ਵੀ ਜੋ ਬਾਬਰੀ ਮਸਜਿਦ ਦਾ ਹਾਲ ਉਹਨਾਂ ਨੇ ਕੀਤਾ, ਹਕੂਮਤ ਨੇ ਸਾਰੇ ਹੱਥਕੰਡੇ ਵਰਤਦਿਆਂ, ਸਾਰੇ ਸਿਸਟਮ ਨੂੰ ਵਰਤਦਿਆਂ, ਹੁਣ ਭਾਰਤ ਦੇ ਵਿੱਚ ਜਿਹੜੀਆਂ ਬਾਕੀ ਮਸਜਿਦਾਂ ਨੇ ਉਹਨਾਂ ਦਾ ਵੀ ਹਾਲ ਉਹੀ ਹੋਊਗਾ। ਦੇਖੋ, ਬਹੁਤ ਵਾਰ ਜਦੋਂ ਅਸੀਂ ਪਾਕਿਸਤਾਨ ਦੀ ਮੰਗ ਕਿਵੇਂ ਉੱਠੀ, ਅਲਾਮਾ ਇਕਬਾਲ ਜਿਹੜੇ ਇੱਕ ਵਿਜ਼ਨਰੀ ਫਿਲਾਸਫਰ ਔਰ ਇੱਕ ਫਕੀਰ ਤਰਬੀਅਤ ਇਨਸਾਨ ਸਨ, ਉਹਨਾਂ ਨੇ ਕਿਵੇਂ ਦੇਖਿਆ ਕਿ ਭਾਈ ਇਹ ਹਿੰਦੂਤਵਾ ਜਿਹੜੀ ਇਹ ਵਿਚਾਰਧਾਰਾ ਹੈ ਕਿਵੇਂ ਅਲਟੀਮੇਟਲੀ ਸਾਡਾ ਨਾਸ ਕਰੇਗੀ। ਕਿਉਂਕਿ ਜੋ ਅੱਜ ਭਾਰਤ ਦੇ ਵਿੱਚ ਵਾਪਰ ਰਿਹਾ ਔਰ ਇਸ ਤੋਂ ਵਰਸਟ ਵਾਪਰਨ ਜਾ ਰਿਹਾ ਹੈ, ਇਸ ਦਾ ਜੇ ਪ੍ਰੈਸੀਡੈਂਟ ਕਹਿਣਾ ਹੋਏ ਮੌਜੂਦ ਹੈ 1492 ਦੇ ਵਿੱਚ ਇਨਕੁਇਜ਼ੀਸ਼ਨ ਸਪੇਨ ਦੇ ਵਿੱਚ, ਔਰ ਅਲਾਮਾ ਇਕਬਾਲ ਉਸ ਨੂੰ ਕਿਤੇ ਕੋਟ ਵੀ ਕਰਦੇ ਨੇ। ਹੁਣ ਉਸ ਇਨਕੁਇਜ਼ੀਸ਼ਨ 'ਚ ਲਗਭਗ 600-700 ਸਾਲ ਅਰਬਾਂ ਦਾ ਰਾਜ ਸੀ, ਸਪੇਨ ਉਹਨਾਂ ਦੇ ਥੱਲੇ ਸੀ। ਅੱਜ ਵੀ ਜਿਹੜੀ ਬਹੁਤ ਸਾਰੀ ਇਮਾਰਤ ਸਾਜ਼ੀ ਅਲਹੰਬਰਾ ਔਰ ਦੂਸਰੀਆਂ ਸਿਟੀਜ਼ 'ਚ ਅਸੀਂ ਦੇਖਦੇ ਹਾਂ ਉਸ ਪੀਰੀਅਡ ਦੀਆਂ ਨੇ। ਲੇਕਿਨ ਜਦੋਂ ਯੂਰਪ ਦੇ ਵਿੱਚ ਜਿਸ ਨੂੰ ਇਹ ਅਵੇਕਨਿੰਗ ਕਹਿੰਦੇ ਨੇ, ਪਰ ਅਵੇਕਨਿੰਗ ਦਾ ਮਤਲਬ ਸੀ ਕਿ ਕ੍ਰਿਸਚੀਅਨਿਟੀ ਨੇ
ਆਪਣਾ ਜੱਫਾ ਰਾਜ ਸ਼ਕਤੀ ਤੇ ਪੱਕਾ ਕੀਤਾ ਹੈ ਜੀ। ਔਰ ਉਹਨਾਂ ਨੇ ਕਿਵੇਂ ਫਿਰ ਸਪੇਨ ਦੇ ਵਿੱਚ ਮੁਸਲਮਾਨਾਂ ਨੂੰ ਜਾਂ ਮਾਰਿਆ ਜਾਂ ਕਨਵਰਟ ਕੀਤਾ, ਯਹੂਦੀਆਂ ਦੇ ਨਾਲ ਵੀ ਇਹੀ ਸਲੂਕ ਹੋਇਆ ਔਰ ਉਸ ਸਾਰੇ ਦਾ ਨਤੀਜਾ ਔਰ ਅੱਜ ਅਸੀਂ ਦੇਖਦੇ ਹਾਂ ਕਿ ਸਪੇਨ ਕਿਵੇਂ ਇਹਨਾਂ ਸਾਰੀਆਂ ਸਦੀਆਂ ਦੇ ਵਿੱਚ ਕਿਵੇਂ ਉਸ ਨੇ ਆਪਣੀ ਕ੍ਰਿਸਚੀਅਨ ਪਾਵਰ ਦੇ ਨਾਲ ਦੁਨੀਆ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਸੋ ਉਹਨਾਂ ਦੀ ਹੋਂਦ ਤੱਕ ਨੂੰ ਖਤਮ ਕਰ ਦਿੱਤਾ ਗਿਆ, ਜਿਸ 'ਚੋਂ ਬਹੁਤ ਵਾਰ ਇਹ ਉਹ ਡਾਇਲੌਗ ਨਿਕਲਦਾ ਹੈ ਕਿ ਜਿਹੜਾ ਲਾਸਟ ਹਾਕਮ ਸੀ ਜਿਹਨੂੰ ਮੂਰ ਕਹਿੰਦੇ ਸੀ ਉਹ ਨਿਕਲ ਰਿਹਾ ਵਾਪਸ ਔਰ ਪਿੱਛੇ ਮੁੜ ਕੇ ਦੇਖਦਾ ਹੈ, ਅੱਖਾਂ 'ਚ ਉਹਦੇ ਅਥਰੂ ਆਉਂਦੇ ਨੇ ਤਾਂ ਉਹਦੀ ਮਾਂ ਜਿਹੜੀ ਉਹਦੇ ਨਾਲ ਜਾ ਰਹੀ ਹੈ ਉਸ ਮੁਸਲਮਾਨ ਰੂਲਰ ਦੀ, ਉਹਨੂੰ ਕਹਿੰਦੀ ਹੈ ਕਿ ਵੀ ਡੋਂਟ ਕਰਾਈ ਲਾਈਕ ਅ ਵੂਮਨ ਬਟ ਯੂ ਕੁਡਨਟ ਡਿਫੈਂਡ ਲਾਈਕ ਅ ਮੈਨ ਜੀ। ਸੋ ਹੁਣ ਉਹ ਆਲਰੇਡੀ ਐਗਜ਼ਿਸਟ ਕਰਦਾ ਸੀ ਔਰ ਜਦੋਂ 1920 'ਚ ਨਾਜ਼ੀ ਪਾਰਟੀ ਦਾ ਆਗਾਜ਼ ਹੁੰਦਾ ਹੈ, ਹਿਟਲਰ ਉਹ ਕੁਝ ਸ਼ੁਰੂ ਕਰਦਾ ਹੈ ਔਰ ਉੱਥੇ ਬੈਠੇ ਦੋ ਇਹਨਾਂ ਦੇ ਵੱਡੇ ਆਈਡੀਆਲੋਗ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸਾਵਰਕਰ ਜਿਹਨੇ ਹਿੰਦੂਤਵਾ ਦਾ ਲਫ਼ਜ਼ ਦਿੱਤਾ ਜਾਂ ਆਈਡੀਓਲੋਜੀ ਦਿੱਤੀ ਔਰ ਆਰਐਸਐਸ ਦੇ ਫਾਦਰ ਹੈਡਗਵੇਅਰ ਗੋਲਵਲਕਰ, ਉਹ ਇਸ ਨਤੀਜੇ ਤੇ ਪਹੁੰਚਦੇ ਨੇ ਔਰ ਉਹਨਾਂ ਦੀਆਂ ਲਿਖਤਾਂ ਮੌਜੂਦ ਨੇ ਕਿ ਜੋ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ, ਉਹੀ ਹੱਲ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਈਸਾਈਆਂ ਦੇ ਨਾਲ ਨਿਬੜਨ ਦਾ। ਸੋ ਜ਼ਾਹਰ ਹੈ ਕਿ ਇਹ ਅਲਾਮਾ ਇਕਬਾਲ ਨੇ ਇਹਨੂੰ ਫੋਰਸੀ ਕੀਤਾ ਔਰ 1936-37 ਦੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਉਹਨਾਂ ਦੇ ਰਿਜ਼ਲਟ ਤੋਂ ਬਾਅਦ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ, ਜਿਵੇਂ ਹਿੰਦੂਤਵਾ ਦੀ ਆਈਡੀਓਲੋਜੀ ਸੂਰਜ ਨਮਸਕਾਰ ਸ਼ੁਰੂ ਹੋ ਜਾਂਦਾ ਹੈ, ਸਕੂਲਾਂ 'ਚ ਯੱਗ ਹਵਨ ਹੋਣ ਦੀ ਗੱਲ ਹੁੰਦੀ ਹੈ ਕਿਉਂਕਿ ਮੁਸਲਿਮ ਲੀਗ ਨੂੰ ਉਹਦੇ 'ਚ ਸੀਟਾਂ ਨਹੀਂ ਸੀ ਮਿਲੀਆਂ ਔਰ ਉਹ ਕਾਇਦੇ ਆਜ਼ਮ ਲਈ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਬਿਲਕੁਲ ਸੈਕੂਲਰ ਤਰਬੀਅਤ ਦੇ ਸੀ ਉਹਨਾਂ ਲਈ ਆਈ ਓਪਨਰ ਸੀ ਕਿ ਵੀ ਅਜੇ ਤਾਂ ਬ੍ਰਿਟਿਸ਼ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੇ ਸਾਡਾ ਇਹ ਹਾਲ ਕਰ ਦਿੱਤਾ ਤੇ ਜਦੋਂ ਇਹ ਚਲੇ ਗਏ ਫਿਰ ਕੀ ਕਰਨਗੇ। ਔਰ ਮੈਂ ਅਕਸਰ ਇੱਕ ਵਾਕਿਆ ਗਿਆਨੀ ਸ਼ੇਰ ਸਿੰਘ ਜਿਹੜੇ ਅਕਾਲੀ ਲੀਡਰ ਰਹੇ ਨੇ ਔਰ ਮਦਨ ਮੋਹਨ ਮਾਲਵੀਆ ਦੇ ਹਵਾਲੇ ਨਾਲ ਜਿਹੜਾ ਹਿੰਦੂ ਮਹਾਸਭਾ ਦਾ ਫਾਊਂਡਰ ਹੈ ਮਦਨ ਮੋਹਨ ਮਾਲਵੀਆ, ਉਹ ਲਖਨਊ ਦੀ ਇੱਕ ਕਨਵੈਨਸ਼ਨ ਦਾ ਜ਼ਿਕਰ ਕਰਦੇ ਨੇ ਜਿਹੜੀ ਸਦਭਾਵਨਾ ਜਾਂ ਹਾਰਮੋਨੀ ਰਿਲੀਜੀਅਸ ਇੰਟਰਫੇਥ ਕਾਨਫਰੰਸ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮਦਨ ਮੋਹਨ ਮਾਲਵੀਆ ਜਦੋਂ ਸ਼ਾਮ ਨੂੰ ਕਹਿੰਦੇ ਠਹਿਰੇ ਉੱਥੇ ਹੀ ਸੀ ਜਿੱਥੇ ਮੈਂ ਠਹਿਰਿਆ ਸੀ ਤੇ ਉਹਨਾਂ ਨੇ ਬੜਾ ਸਦਭਾਵਨਾ ਵਾਲਾ ਲੈਕਚਰ ਕੀਤਾ। ਹਾਲਾਂਕਿ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਮਦਨ ਮੋਹਨ ਮਾਲਵੀਆ ਉਹ ਤਾਂ ਕਾਂਗਰਸ ਸੀ, ਉਹਨੇ ਗਾਂਧੀ ਤੋਂ ਇਸ ਲਈ ਕਿਨਾਰਾ ਕੀਤਾ ਕਿ ਗਾਂਧੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਬ੍ਰਾਹਮਣਵਾਦ ਨੂੰ ਲਾਗੂ ਨਹੀਂ ਕਰ ਰਹੇ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮਾਲਵੀਆ ਜੀ आज तो आपने जो बात की ऐसे तो आपकी सोचनी नहीं है। ਉਹ ਤਾਂ ਕਹਿੰਦੇ ਵੀ ਉਹਨਾਂ ਨੇ ਜੋ ਮੈਨੂੰ ਕਿਹਾ, ਉਹਨਾਂ ਨੇ ਕਿਹਾ कि ज्ञानी जी फिक्र मत करो, अंग्रेज़ों को जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे। तो ज्ञानी शेर सिंह कहते ने भी मैं सोचन लगा कि भी ਏਡੀ ਵੱਡੀ ਗਿਣਤੀ 'ਚ ਮੁਸਲਮਾਨ ਨੇ 8-9 ਕਰੋੜ, ਜੇ ਉਹਨਾਂ ਦੀ ਮੁਸਲਮਾਨੀ ਇਹ ਕੱਢ ਦੇਣਗੇ ਐਜੂਕੇਸ਼ਨ ਸਿਸਟਮ ਨਾਲ ਤਾਂ ਸਾਡਾ ਕੀ ਹਾਲ ਕਰਨਗੇ। ਸੋ ਜ਼ਾਹਰ ਹੈ ਵੀ ਅੱਜ ਤਾਂ 2014 ਤੋਂ ਬਾਅਦ ਜੇ ਤੁਸੀਂ ਵਰਤਾਰਾ ਦੇਖੋਗੇ, ਤੁਸੀਂ ਅੱਜ ਮਸੀਤਾਂ ਦੇ ਹਵਾਲੇ ਨਾਲ ਗੱਲ ਕੀਤੀ, ਲੇਕਿਨ ਐਜੂਕੇਸ਼ਨ ਸਿਸਟਮ ਕਿਵੇਂ ਉਹਨਾਂ ਨੇ ਗ੍ਰਾਸ ਰੂਟ ਲੈਵਲ ਤੋਂ ਭਗਵਾਕਰਨ ਕੀਤਾ ਹੈ, ਕਿਵੇਂ ਬਾਬਰੀ ਮਸਜਿਦ ਢਾਣ ਤੋਂ ਪਹਿਲਾਂ ਨੈਰੇਟਿਵ, ਰੱਥ ਯਾਤਰਾ, ਮੁਰਲੀ ਮਨੋਹਰ ਜੋਸ਼ੀ, ਅਡਵਾਨੀ ਪੋਲੀਟੀਕਲ ਏਜੰਡਾ, ਫਿਰ ਉਸ ਤੋਂ ਬਾਅਦ ਉਹਨਾਂ ਨੇ 2002 'ਚ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ। ਅਸੀਂ ਨਸਲਕੁਸ਼ੀ ਦੀ ਗੱਲ ਗੁਜਰਾਤ 'ਚ ਕਰਦੇ ਹਾਂ ਪਰ ਇਹਦਾ ਬਹੁਤ ਜ਼ਿਕਰ ਨਹੀਂ ਹੁੰਦਾ ਹੈ ਕਿ ਕਿੰਨੀਆਂ ਦਰਗਾਹਾਂ ਔਰ ਕਿੰਨੀਆਂ ਮਸੀਤਾਂ ਜਿਹੜੀਆਂ ਸੀ ਉਹਨਾਂ ਨੇ ਬੁਲਡੋਜ਼ ਕਰਕੇ ਸਾਫ਼ ਕਰ ਦਿੱਤੀਆਂ ਕਿ ਜੀ ਇਹ ਹਾਈਵੇ ਅਸੀਂ ਬਣਾਉਣਾ। ਔਰ ਉਸੇ ਪੀਰੀਅਡ ਦੇ ਵਿੱਚ ਕਿਉਂਕਿ ਲੋਕ ਜਦੋਂ ਡੈਡ ਬਾਡੀਜ਼ ਗਿਣ ਰਹੇ ਹੋਣ ਉਦੋਂ ਤੁਹਾਨੂੰ ਇਮਾਰਤਾਂ ਦਾ ਫਿਕਰ ਨਹੀਂ ਹੁੰਦਾ। ਔਰ ਅਸੀਂ ਇਹ ਦੇਖਦੇ ਹਾਂ, ਤੁਸੀਂ ਵਾਇਓਲੇਸ਼ਨ ਦੇਖੋ, ਕਿਉਂਕਿ ਜਦੋਂ ਬਾਬਰੀ ਮਸਜਿਦ ਢਾਈ ਜਾਂਦੀ ਹੈ, ਨਰਸਿਮਹਾ ਰਾਓ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ, ਉਸੇ ਪੀਰੀਅਡ 'ਚ ਪਾਰਲੀਮੈਂਟ ਇੱਕ ਕਾਨੂੰਨ ਪਾਸ ਕਰਦੀ ਹੈ ਕਿ ਜੋ ਧਾਰਮਿਕ ਸਟਰਕਚਰ 1947 ਦੇ ਵਿੱਚ ਜਿਸ ਹਾਲ ਦੇ ਵਿੱਚ ਵੀ ਸੀ ਉਹਦਾ ਕੋਈ ਵੀ ਕੁਝ ਬਦਲਿਆ ਨਹੀਂ ਜਾਏਗਾ, ਨੋ ਮੈਟਰ ਉਹਦੀ ਕੀ ਹਿਸਟਰੀ ਹੈ, ਉਹ ਲਾਅ ਬਣ ਜਾਂਦਾ ਹੈ। ਹੁਣ ਜਿਹੜਾ ਬੈਂਚ ਬਾਬਰੀ ਮਸਜਿਦ ਨੂੰ ਮੰਦਰ ਦੇ ਰੂਪ 'ਚ ਤਸੱਵਰ ਕਰਕੇ 9 ਨਵੰਬਰ 2019 ਨੂੰ ਰਾਮ ਮੰਦਰ ਬਣਾਉਣ ਦਾ ਫੈਸਲਾ ਦਿੰਦਾ ਹੈ, ਉਸ ਦੇ ਵਿੱਚ ਜਸਟਿਸ ਚੰਦਰਚੂੜ ਬੈਠਾ ਹੈ ਔਰ ਉਹ ਇਹ ਹਵਾਲਾ ਦੇ ਰਿਹਾ ਉਸ ਕਾਨੂੰਨ ਦਾ। ਉਹ ਕਹਿੰਦਾ ਉਹਨਾਂ ਨੇ ਇਹ ਕਿਹਾ ਵੀ ਸਟਰਕਚਰ ਤਾਂ ਨਹੀਂ ਬਦਲਣਾ ਚਾਹੀਦਾ, ਪਰ ਇਹ ਤਾਂ ਉਹਦੇ 'ਚ ਨਹੀਂ ਕਿਹਾ ਗਿਆ ਵੀ ਉਹਦੇ 'ਚ ਦੇਖਿਆ ਜਾਏ ਵੀ ਉੱਥੇ ਐਗਜ਼ਿਸਟ ਕੀ ਕਰਦਾ ਸੀ। ਹੁਣ ਮੈਂ ਇਸ ਲਈ ਚੰਦਰਚੂੜ ਦਾ ਜ਼ਿਕਰ ਕੀਤਾ ਕਿ ਜਿਹੜਾ ਹੁਣ ਇਹਨਾਂ ਨੇ ਬਨਾਰਸ ਦੀ ਗਿਆਨ ਵਾਪੀ ਮਸਜਿਦ ਦੇ ਹਵਾਲੇ ਨਾਲ
ਜਿਹੜਾ ਇਹਨਾਂ ਨੇ ਖੜਾ ਕੀਤਾ ਕਿ ਜੋ ਉੱਥੋਂ ਸ਼ਿਵਲਿੰਗ ਮਿਲਿਆ, ਹੁਣ ਉਹ ਅਪੀਲ ਸੁਪਰੀਮ ਕੋਰਟ ਦੇ ਕੋਲ ਸੀ। ਔਰ ਕੱਲ ਸੁਪਰੀਮ ਕੋਰਟ ਦੇ ਉਹੀ 2 ਮੈਂਬਰੀ ਜਾਂਚ ਦੇ ਜਸਟਿਸ ਚੰਦਰਚੂੜ ਹਿੱਸਾ ਹੈ ਉਹਦਾ, ਜਿਹਨੇ ਰਾਮ ਮੰਦਿਰ ਬਣਾਉਣ ਦਾ ਜਿਹੜਾ ਉਹ ਫੈਸਲਾ ਦਿੱਤਾ ਸੀ, ਉਹ ਕੱਲ ਫੈਸਲਾ ਸੁਣਾ ਰਹੇ ਨੇ ਕਿ ਜੀ ਠੀਕ ਹੈ, ਉਹ ਲਾਅ ਠੀਕ ਹੈ, ਪਰ ਉਸ ਲਾਅ ਦੇ ਮੁਤਾਬਕ ਇਹ ਤਾਂ ਨਹੀਂ ਹੈ ਕਿ ਅਸੀਂ ਸਰਵੇ ਨਹੀਂ ਕਰਵਾ ਸਕਦੇ ਕਿ ਅੰਦਰ ਕੀ ਸੀ ਤੇ ਕੀ ਨਹੀਂ ਹੈ। ਔਰ ਸੁਪਰੀਮ ਕੋਰਟ ਨੇ ਵਾਪਸ ਡਿਸਟ੍ਰਿਕਟ ਅਦਾਲਤ ਨੂੰ ਗਿਆਨ ਵਾਪੀ ਮਸੀਤ ਦਾ ਕੇਸ ਭੇਜ ਦਿੱਤਾ ਹੈ, ਤੇ ਡਿਸਟ੍ਰਿਕਟ ਅਦਾਲਤ ਦਾ ਮਤਲਬ ਹੈ ਯੋਗੀ ਦੀਆਂ ਅਦਾਲਤਾਂ, ਉੱਥੇ ਤਾਂ ਉਹੀ ਫੈਸਲੇ ਉਸ ਕਿਸਮ ਦੇ ਹੋ ਰਹੇ ਨੇ। ਔਰ ਇਹ ਉਹਨਾਂ ਨੇ ਆਪਣਾ ਜਿਹੜਾ ਐਟੀਟਿਊਡ ਸੀ, ਜਦੋਂ ਬਾਬਰੀ ਮਸਜਿਦ ਢਾਈ ਉਦੋਂ ਵੀ ਇਹ ਨਾਰਾ ਸੀ ਕਿ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਫਿਰ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਜਿਹੜਾ ਹਾਰਵਰਡ 'ਚ ਇਕਨੋਮਿਕਸ ਪੜ੍ਹਾਉਣ ਵੀ ਆਉਂਦਾ ਸੀ, ਉਹਨੇ ਅੱਜ ਤੋਂ 3-4 ਸਾਲ ਪਹਿਲਾਂ ਇਹ ਗੱਲ ਪਬਲਿਕਲੀ ਕਹੀ, ਇਸ ਦੇ ਉੱਤੇ ਆਰਟੀਕਲ ਵੀ ਲਿਖਿਆ ਜਿਹਦੇ ਤੇ ਬੇਸਡ ਬਾਅਦ 'ਚ ਇੱਕ ਲੌਬੀ ਦੇ ਤਹਿਤ ਉਹਦਾ ਉੱਥੇ ਹਾਰਵਰਡ 'ਚ ਵੜਨਾ ਬੰਦ ਕਰ ਦਿੱਤਾ ਗਿਆ ਐਜ਼ ਏ ਟੀਚਰ। ਉਹਦੇ 'ਚ ਉਹਨੇ ਕਿਹਾ ਸੀ ਮੁਸਲਮਾਨਾਂ ਨੂੰ ਕਿ 100 ਤੋਂ ਜ਼ਿਆਦਾ ਮਸੀਤਾਂ ਜਿਹੜੀਆਂ ਨੇ ਤੁਹਾਡੀਆਂ ਇਹ ਸਾਡੇ ਹਵਾਲੇ ਕਰ ਦਿਓ, ਇੱਥੇ ਨੰਬਰ 2 ਦੇ ਸਿਟੀਜ਼ਨ ਬਣ ਕੇ ਰਹਿਣਾ ਕਬੂਲ ਕਰੋ। ਅਦਰਵਾਈਜ਼ ਉਹਨੇ ਕਿਹਾ ਸੀ ਕਿ ਪਾਰਲੀਮੈਂਟ 'ਚ ਐਕਟ ਪਾਸ ਕਰਕੇ ਇਹਨਾਂ ਨੂੰ ਸਾਨੂੰ ਡੀ-ਫਰੈਂਚਾਈਜ਼ ਕਰ ਦੇਣਾ ਚਾਹੀਦਾ, ਮਤਲਬ ਇਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ। ਸੋ ਇਸ ਗੱਲ ਦਾ ਤੁਸੀਂ ਦੇਖੋ ਕਿ ਜੇ 20 ਕਰੋੜ ਮੁਸਲਮਾਨ 200 ਮਿਲੀਅਨ ਮੁਸਲਿਮਸ, ਉਹਨਾਂ ਦਾ ਉਹ ਕਿਵੇਂ ਅਸੁਰੱਖਿਅਤ ਨੇ। ਇੱਕੋ ਇੱਕ ਭਾਰਤ ਦੇ ਸੰਘ ਦੇ ਵਿੱਚ, ਯੂਨੀਅਨ ਦੇ ਵਿੱਚ ਇੱਕ ਮੁਸਲਿਮ ਮੈਜੋਰਟੀ ਸਟੇਟ ਜੰਮੂ ਐਂਡ ਕਸ਼ਮੀਰ ਜੀ, ਉਹਦਾ ਕੀ ਹਸ਼ਰ ਕਰ ਦਿੱਤਾ ਗਿਆ, ਸੂਬੇ ਦਾ ਹੀ ਵਜੂਦ ਮਿਟਾ ਦਿੱਤਾ ਗਿਆ। ਡੀਲਿਮਿਟੇਸ਼ਨ ਕਮਿਸ਼ਨ ਬਣਾ ਕੇ ਜੰਮੂ ਦੀਆਂ ਸੀਟਾਂ 6 ਵਧਾ ਦਿੱਤੀਆਂ, ਸ੍ਰੀਨਗਰ ਦੀ 1 ਵਧਾਈ, ਔਰ ਨਾਲ ਰਿਜ਼ਰਵੇਸ਼ਨ ਉਹਨਾਂ ਕਬੀਲਿਆਂ ਨੂੰ ਜਿਹਦੇ ਚੋਂ ਬੀਜੇਪੀ ਦੇ ਬੰਦੇ ਚੁਣ ਕੇ ਆਉਣਗੇ। ਜ਼ਾਹਰ ਹੈ ਕਿ ਵੀ ਈਵਨ ਉੱਥੇ ਵੀ ਮੁਸਲਮਾਨਾਂ ਨੂੰ ਇਰਰੈਲੇਵੈਂਟ ਕਰ ਦਿੱਤਾ ਹੈ। ਸੀਏ ਵਰਗੇ ਕਾਨੂੰਨ ਜਿਹਦੇ ਥੱਲੇ ਕਿਵੇਂ ਅਸਾਮ ਦੇ ਵਿੱਚ ਵੱਡੀਆਂ ਜੇਲ੍ਹਾਂ ਬਣਾਈਆਂ ਹੋਈਆਂ ਨੇ, ਔਰ ਜਿਹੜੇ ਜਨਰੇਸ਼ਨਾਂ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਦੇ ਲਈ ਕੋਈ ਰਹਿਣ ਦਾ ਹੱਕ ਨਹੀਂ ਬਚੇਗਾ। ਸੋ ਇਹ ਸਾਰਾ ਵਰਤਾਰਾ, ਔਰ ਗੱਲ ਇਹ ਨਹੀਂ ਹੈ ਵੀ ਉਹ ਕੀ ਕਰ ਰਹੇ ਨੇ, ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਵੀ ਅਸੀਂ ਨਾਜ਼ੀਆਂ ਦੀ ਤਰਜ਼ ਦੇ ਉੱਤੇ ਇਹਨਾਂ ਨਾਲ ਡੀਲ ਕਰਨਾ ਹੈ। ਸਭ ਤੋਂ ਵੱਡੀ ਅਫਸੋਸ ਦੀ ਗੱਲ ਦੁਨੀਆ ਦੀ ਖਾਮੋਸ਼ੀ ਹੈ। ਨਾਜ਼ੀਆਂ ਦੇ ਜ਼ੁਲਮਾਂ ਤੋਂ ਬਾਅਦ ਦੁਨੀਆ 'ਚ ਕਿਹਾ ਗਿਆ ਸੀ ਨੈਵਰ ਅਗੇਨ, ਪਰ ਅਸੀਂ ਦੇਖ ਰਹੇ ਹਾਂ ਕਿ ਇਹ ਨਾਜ਼ੀਆਂ ਨੇ ਤਾਂ ਆਪਣੀ ਆਈਡੀਓਲੋਜੀ ਬੜੀ ਕਲੀਅਰ ਰੱਖ ਕੇ ਵਾਈਟ ਸੁਪਰਾਮੈਸਿਸਟ ਆਈਡੀਓਲੋਜੀ ਦੇ ਥੱਲੇ ਕੀਤਾ। ਇਹ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਕਰ ਰਹੇ ਨੇ, ਔਰ ਬਾਹਰ ਆਪਣਾ ਸੌਦਾ ਵੇਚ ਰਹੇ ਨੇ, ਲਾਰਜੈਸਟ ਡੈਮੋਕ੍ਰੇਸੀ। ਉਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹ ਕੁਆਡ ਦੀ ਮੀਟਿੰਗ ਦੇ ਲਈ ਬਾਈਡਨ ਵੀ ਮਿਲ ਰਿਹਾ ਹੈ, ਆਸਟ੍ਰੇਲੀਅਨ ਵੀ ਹੈ, ਫਲਾਣੇ ਵੀ ਨੇ, G7 ਵੀ ਹੈ, ਔਰ ਪਹਿਲਾਂ ਉਹ ਯੂਰਪ ਦੇ ਮੁਲਕਾਂ ਦਾ ਦੌਰਾ ਕਰਕੇ ਗਿਆ। ਸੋ ਮਤਲਬ ਇਹ ਹੈ ਵੀ 21ਵੀਂ ਸਦੀ ਦਾ ਜੇ ਸਭ ਤੋਂ ਸੈਡੈਸਟ ਪਾਰਟ ਕਹਿਣਾ ਹੋਏ ਚੈਪਟਰ, ਉਹ ਇਹ ਹੈ ਕਿ ਉਹੀ ਨਾਜ਼ੀ ਆਈਡੀਓਲੋਜੀ ਜਿਹੜੀ ਇਕੱਲੀ ਭਾਰਤ 'ਚ ਮੁਸਲਮਾਨਾਂ ਨਾਲ ਹੀ ਨਹੀਂ, ਈਸਾਈਆਂ ਦੇ ਨਾਲ ਕੀ ਹੋ ਰਿਹਾ। ਸਿੱਖਾਂ ਦੇ ਮਾਮਲੇ 'ਚ ਅਸੀਂ ਗੱਲ ਕਰਕੇ ਹਟੇ ਕਿ ਸਾਡੀ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਔਰ ਅੱਜ ਇਹ ਬਹਾਨਾ ਜਿੱਥੇ ਮਰਜ਼ੀ ਸ਼ਿਵਲਿੰਗ ਰੱਖ ਦੇਣ, ਅਦਾਲਤ ਆਰਡਰ ਕਰਦੀ ਹੈ, ਸਰਵੇ ਹੈ, ਉਹ ਕਹਿੰਦੇ ਜੀ ਇਹ ਮਿਲਿਆ ਹੈ ਤਾਂ ਮੰਦਰ ਹੈ। ਔਰ ਇੱਕ ਕੰਸਰਨ ਜਿਹੜਾ ਸਿੱਖ ਹਲਕਿਆਂ ਵੱਲੋਂ ਪਿਛਲੇ 2-3 ਦਿਨ ਤੋਂ ਅੱਜ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਲਿਖਿਆ ਕਿ ਹਰਮੰਦਰ ਸਾਹਿਬ ਦਾ ਜਿਹੜਾ ਸਿਸਟਮ ਹੈ ਬਾਹਰ, ਸੀਵਰੇਜ ਸਿਸਟਮ, ਉਸ ਦੇ ਵਿੱਚ ਜਿਹੜੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਹਿੰਦੀ ਦੇ ਵਿੱਚ ਰਾਮ ਲਿਖਿਆ, ਔਰ ਉਹ ਸਾਰੀਆਂ ਰਾਮ ਵਾਲੀਆਂ ਇੱਟਾਂ ਨੇ। ਔਰ ਇਹ ਵਾਰਨਿੰਗ ਸਿੱਖ ਇੰਟੈਲੈਕਚੁਅਲ ਦੇ ਰਹੇ ਨੇ, ਭਾਈ ਕੱਲ ਨੂੰ ਉਹਨੂੰ ਤਾਂ ਪਹਿਲਾਂ ਹੀ ਹਰਮੰਦਰ ਕਿਹਾ ਜਾਂਦਾ ਹੈ। ਉਹ ਕਹਿਣਗੇ ਜੀ ਦੇਖੋ ਨਾ ਹੀ, ਹਾਲਾਂ ਉਹ ਪੰਜਾਬੀ ਦੇ ਮੰਦਰ ਦਾ ਮਤਲਬ ਘਰ ਹੈ, ਔਰ ਫਿਰ ਉਹਨਾਂ ਨੇ ਇਹ ਕਿ ਜੀ ਉੱਥੇ ਤਾਂ ਪਹਿਲਾਂ ਵੀ ਮੂਰਤੀਆਂ ਪਈਆਂ ਸੀ। ਦੇਖੋ ਦੁਰਗਿਆਣਾ ਮੰਦਰ ਜਿਹੜੀਆਂ ਮੂਰਤੀਆਂ ਨੇ ਉਹ ਤਾਂ ਸਿੱਖਾਂ ਨੇ ਚੁੱਕੀਆਂ, ਹੈ ਹੀ ਮੰਦਰ ਸੀ। ਕੁਝ ਕਹਾਣੀਆਂ ਇਹੋ ਜਿਹੀਆਂ ਵੀ ਨੇ ਜੀ, ਜਿਹੜਾ ਅੰਮ੍ਰਿਤ ਦਾ ਕੁੰਡ ਲੈ ਕੇ ਜਾ ਰਹੇ ਸੀ ਉਹਨਾਂ 'ਚ, ਉਹ ਉੱਥੇ ਉਹਦੇ ਡ੍ਰੌਪ ਡਿੱਗੇ ਸੀ। ਇਸ ਕਿਸਮ ਦੀ ਕਹਾਣੀ ਵੀ ਜਿਹੜੇ ਮਾਈਥੋਲੋਜੀ ਬੇਸਡ ਹੈ ਉਹਦੇ 'ਚ ਹੈ। ਔਰ ਹੁਣ ਕੱਲ ਨੂੰ ਜਦੋਂ ਰਾਮ ਦੇ ਨਾਮ ਵਾਲੀਆਂ ਇੱਟਾਂ ਉੱਥੋਂ ਪੱਟਣਗੇ, ਭਾਵੇਂ 20 ਸਾਲਾਂ ਨੂੰ ਹੀ ਪੱਟਣ, ਕਹਿਣ ਜੀ ਦੇਖੋ ਇਹ ਤਾਂ ਪਹਿਲਾਂ ਹੀ ਹੈ ਕਿ ਵੀ ਇਹ ਰਾਮ ਦਾ ਔਰ ਇਹ ਵਿਸ਼ਨੂੰ ਦਾ ਅਵਤਾਰ, ਵਿਸ਼ਨੂੰ ਦਾ ਨਾਂ ਹਰੀ ਹੈ, ਔਰ ਹਰੀ ਦੇ ਨਾਂ ਦਾ ਮੰਦਰ ਵਿਸ਼ਨੂੰ ਅਵਤਾਰ, ਰਾਮਚੰਦਰ ਵਿਸ਼ਨੂੰ ਦਾ ਅਵਤਾਰ ਨੇ। ਸੋ ਮਤਲਬ ਇਹ ਹੈ ਵੀ ਇਹ ਸਾਨੂੰ ਲੱਗਦਾ ਹੈ ਵੀ ਇੱਕ ਫਰੰਟ ਤੇ ਹੀ ਹੋ ਰਿਹਾ ਹੈ। ਉਹਨਾਂ ਨੇ ਆਪਣੇ ਸਾਰੇ ਹੀ ਜਿਹੜੇ ਚੈਨਲ ਨੇ ਉਹ ਖੋਲ੍ਹੇ ਹੋਏ ਨੇ, ਕਿਤੇ ਬਜਰੰਗ ਦਲ ਕਰ ਦਿੰਦਾ ਹੈ, ਕਿਤੇ ਸ਼ਿਵ ਸੈਨਾ ਕਰ ਦਿੰਦੀ ਹੈ, ਕਿਤੇ ਵਿਸ਼ਵ ਹਿੰਦੂ ਪਰਿਸ਼ਦ ਕਰ ਦਿੰਦਾ ਹੈ, ਕਿਤੇ RSS ਸਿੱਧੇ ਤੌਰ ਤੇ ਉਹਦੀ ਜ਼ਿੰਮੇਵਾਰੀ ਲੈਂਦੇ ਹੈ। ਪਰ ਇਹ ਸਾਰੇ ਜਿਹੜੇ ਨੇ ਇਨ ਕਾਹੂਟਸ ਨੇ, ਔਰ ਅਲਟੀਮੇਟਲੀ ਇਹ ਹਿੰਦੂ ਰਾਸ਼ਟਰ ਦੇ ਨੇੜੇ ਤੇੜੇ ਪਹੁੰਚ ਗਏ ਨੇ। ਅਦਾਲਤੀ ਸਿਸਟਮ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ
ਮੀਡੀਆ ਜਿਹੜਾ ਹੈ, ਕਿੱਥੇ ਮਹਿੰਗਾਈ ਜਾ ਚੁੱਕੀ ਹੈ, ਕਿੱਥੇ ਭਾਰਤ ਇਨਫਲੇਸ਼ਨ ਵੱਲ ਵੱਧ ਰਿਹਾ ਹੈ, ਪਰ ਉਹਨਾਂ ਦੇ ਸਾਰੇ ਚੈਨਲ 24/7 ਇਸ ਗੱਲ ਦੇ ਉੱਤੇ ਲੱਗੇ ਹੋਏ ਨੇ ਕਿ ਜੀ ਦੇਖੋ ਉੱਥੋਂ ਸ਼ਿਵਲਿੰਗ ਮਿਲ ਗਿਆ, ਉੱਥੋਂ ਫਲਾਣਾ ਹੋ ਗਿਆ। ਇਹ ਗੱਲ ਉੱਥੇ ਨਹੀਂ, ਇੱਥੇ ਆ ਸੈਨ ਫਰਾਂਸਿਸਕੋ ਦੇ ਨੇੜੇ ਕਿਸੇ ਪੁਲ ਤੇ ਕਿ ਕੀ ਉਹ ਗੋਲ ਜਿਹਾ ਪੱਥਰ ਮਿਲਿਆ, ਉਹਨੂੰ ਰੱਖ ਕੇ ਉਹਨੂੰ ਹੀ ਉੱਥੇ ਟ੍ਰੈਫਿਕ ਜੈਮ ਹੋਣ ਲੱਗ ਗਿਆ ਸੀ, ਚੁੱਕ ਕੇ ਪੁਲਿਸ ਲੈ ਗਈ ਉਹਨਾਂ ਦੇ ਸਿਟੀ ਹਾਲ ਦੇ ਵਿੱਚ। ਅਦਰਵਾਈਜ਼ ਉੱਥੇ ਸੀ ਜੀ ਸ਼ਿਵਲਿੰਗ ਮਿਲ ਪਿਆ। ਹੁਣ ਇਹ ਜਿਹੜਾ ਜਿਵੇਂ ਗਣੇਸ਼ ਨੂੰ ਦੁੱਧ ਪਿਆਇਆ ਸੀ ਦੁਨੀਆ ਭਰ 'ਚ, ਉਹ ਉਸ ਕਿਸਮ ਦਾ ਜਿਹੜਾ ਮਾਸ ਹਿਸਟੀਰੀਆ ਕ੍ਰੀਏਟ ਕਰਕੇ ਕਿ ਦੇਖੋ ਜੀ ਹੁਣ ਤਾਂ ਹਿੰਦੂ ਧਰਮ ਦੀ ਚੜ੍ਹਤ ਹੈ, ਹੁਣ ਤਾਂ ਅਮਰੀਕਾ ਦੇ ਕੈਲੀਫੋਰਨੀਆ 'ਚ ਵੀ ਸ਼ਿਵਲਿੰਗ ਮਿਲ ਗਿਆ, ਉਹ ਵੀ ਹਜ਼ਾਰਾਂ ਸਾਲ ਪਹਿਲਾਂ ਨਾਲ ਜੋੜ ਦੇਣਗੇ। ਸੋ ਇਹ ਅਸੀਂ ਦੇਖ ਰਹੇ ਹਾਂ ਕਿ ਬੜੀ ਖਤਰਨਾਕ ਇਹਨਾਂ ਦੀ ਇਹ ਸਾਰੀ ਲਾਈਨ ਹੈ। ਪਰ ਅਨਫੋਰਚੂਨੇਟਲੀ ਵੈਸਟ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਜੀਬਾਂ ਸਿੱਤੀਆਂ ਹੋਈਆਂ ਨੇ, ਉਹ ਇਸ ਫਰਾਡ ਨੂੰ ਜਾਂ ਸਮਝਣ ਤੋਂ ਨਾਕਸ ਨੇ ਤੇ ਜਾਂ ਇਹਨਾਂ ਦੇ ਵਪਾਰਕ ਹਿੱਤ ਇੰਨੇ ਕੁ ਜੁੜੇ ਹੋਏ ਨੇ ਕਿ ਇਹ ਦੇਖ ਕੇ ਵੀ ਅੰਨੇ ਹੋਏ ਨੇ। ਨਹੀਂ ਡਾਕਟਰ ਸਾਹਿਬ, ਫਿਰ ਇਹਨੂੰ ਮਤਲਬ ਚੈਲੰਜ ਕਿਵੇਂ ਕੀਤਾ ਜਾਵੇ ਜਾਂ ਇਸ ਦਾ ਤੋੜ ਕੀ ਹੈ? ਹੁਣ ਜੇ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤੇ ਮੁਸਲਮਾਨਾਂ ਦੀ ਆਬਾਦੀ 18-20 ਕਰੋੜ ਆ ਜਾਂਦੀ ਹੈ ਭਾਰਤ ਦੇ ਵਿੱਚ, ਤੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਕਮਿਊਨਿਟੀ ਦਾ ਜੇ ਅਸੀਂ ਇਸ ਲੈਵਲ ਦਾ ਦੇਖੀਏ ਵੀ ਉਹਨਾਂ ਦੀਆਂ ਮਸੀਤਾਂ ਸੁਰੱਖਿਅਤ ਨਹੀਂ, ਉਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾਂਦੀ। ਜਦੋਂ ਜਿਹੜੀ ਜੁਮੇ ਦੀ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹਦੇ ਆ, ਉਹਨਾਂ ਤੇ ਗੁੜਗਾਉਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ ਵੀ ਤੁਸੀਂ ਅਜ਼ਾਨ ਨਹੀਂ ਦੇ ਸਕਦੇ, ਤੁਸੀਂ ਨਮਾਜ਼ ਨਹੀਂ ਪੜ੍ਹ ਸਕਦੇ, ਮਤਲਬ ਖੁੱਲ੍ਹੇ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ। ਉਹੀ ਹਾਲ ਵਰਤਾਰਾ ਕਸ਼ਮੀਰ ਦੇ ਵਿੱਚ ਹੈ, ਤੇ ਇਹੀ ਵਰਤਾਰਾ ਜੇ ਇਸ ਕਿਸਮ ਦਾ ਆ ਤੇ ਕੱਲ ਨੂੰ ਸਿੱਖਾਂ ਦੀ ਵਾਰੀ ਵੀ ਆਊਗੀ। ਸਾਡਾ ਵੀ ਚੱਲ ਰਿਹਾ ਸੀ ਆਲਰੇਡੀ। ਮਤਲਬ ਫਿਰ ਇਹ ਗੱਲ ਜੇ ਇਸ ਹਿਸਾਬ ਨਾਲ ਚੱਲ ਰਹੀ ਹੈ, ਦੇयर इज नो ਐਂਡ ਟੂ ਦੈਟ। ਚੈਲੰਜ ਕਿਵੇਂ ਕੀਤਾ ਜਾਵੇ, ਰੋਕਿਆ ਕਿਵੇਂ ਜਾਵੇ? ਮਤਲਬ ਇਹ ਇੱਕ ਸੀਰੀਅਸ ਚੈਲੰਜ ਹੈ। ਦੇਖੋ ਚੈਲੰਜ ਤਾਂ ਕਰ ਰਹੇ ਹਾਂ ਅਸੀਂ। ਜਦੋਂ ਦੇਖਦੇ ਹਾਂ ਜੇ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਇਸ ਲਈ ਕਿ ਇਫੈਕਟਿਵ ਚੈਲੰਜ ਉੱਥੇ ਵੀ ਡਾਇਸਪੋਰਾ 'ਚ ਵੀ ਅਸੀਂ ਵੀ ਅੱਜ ਜਦੋਂ ਬੈਠ ਕੇ ਗੱਲਬਾਤ ਕਰ ਰਹੇ ਹਾਂ, ਪਹਿਲੀ ਗੱਲ ਦੁਸ਼ਮਣ ਨੂੰ ਆਇਡੈਂਟੀਫਾਈ ਕਰਨਾ, ਉਸ ਦੀਆਂ ਚਾਲਾਂ ਨੂੰ ਐਕਸਪੋਜ਼ ਕਰਨਾ। ਜ਼ਾਹਰ ਹੈ ਭਾਰਤ ਦੇ ਵਿੱਚ ਵੀ, ਔਰ ਇਹ ਗੱਲ ਮੇਰੀ ਨਹੀਂ ਹੈ, ਨਸੀਰੁਦੀਨ ਸ਼ਾਹ ਜਿਹੜਾ ਕਿ ਅਦਰਵਾਈਜ਼ ਜਿਹੜਾ ਇੱਕ ਲਿਬਰਲ ਕਿਸਮ ਦਾ ਫਿਲਮੀ ਐਕਟਰ ਔਰ ਇੱਕ ਥਿੰਕਰ ਹੈ, ਉਹ ਕਰਨ ਥਾਪਰ ਨਾਲ ਜਦੋਂ ਉਹਦਾ ਇੱਕ ਇੰਟਰਵਿਊ ਹੁੰਦਾ, ਉਹ ਕਹਿੰਦਾ ਵੀ ਇਹ ਤੁਸੀਂ ਜੋ ਅੱਜ ਹੋ ਰਿਹਾ ਹੈ ਮੁਸਲਮਾਨਾਂ ਦੇ ਨਾਲ, ਤੋਂ ਪੁੱਛਦਾ ਇਹ ਕਿੱਥੇ ਐਂਡ ਹੋਏਗਾ? ਉਹ ਕਹਿੰਦਾ ਵੀ ਇਹ ਫਿਰ ਸਿਵਲ ਵਾਰ ਦੇ ਵਿੱਚ ਐਂਡ ਹੋਏਗਾ। ਸੋ ਸਾਨੂੰ ਇਹ ਨਜ਼ਰ ਆ ਰਿਹਾ ਵੀ ਜਿਸ ਪਾਸੇ ਵਾਲੇ ਧੱਕ ਰਹੇ ਨੇ ਅਲਟੀਮੇਟਲੀ, ਈਵਨ ਜਦੋਂ ਤੁਸੀਂ ਬਿੱਲੀ ਨੂੰ ਸਾਰੇ ਦਰਵਾਜ਼ੇ ਖਿੜਕੀਆਂ ਵੈਂਟੀਲੇਟਰ ਬੰਦ ਕਰਕੇ ਕੰਧ ਨਾਲ ਲਾ ਦਿੰਦੇ ਹੋ ਤੇ ਉਹ ਵੀ ਸ਼ੇਰਨੀ ਬਣ ਜਾਂਦੀ ਹੈ। ਸੋ ਇਨ ਦਾ ਐਂਡ ਇਸ ਦਾ ਐਂਡ ਤਾਂ ਇਹੀ ਹੋਏਗਾ ਕਿ ਭਾਈ ਇਸ ਨੂੰ ਚੈਲੰਜ ਕੀਤਾ ਜਾਏ। ਔਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਕਿ ਜਿਹੜੇ ਲੋਕ ਇਸ ਵੇਲੇ ਨੈਰੇਟਿਵ ਸਿਰਜ ਰਹੇ ਨੇ, ਜਿਨ੍ਹਾਂ ਦੇ ਕੋਲ ਪਾਵਰ ਹੈ, ਜੇ ਅਸੀਂ ਬ੍ਰਾਹਮਣਵਾਦ ਦੀ ਜਾਂ ਦੂਜੀ ਗੱਲ ਕਰੀਏ, ਉਹਨਾਂ ਦੀ ਗਿਣਤੀ 8% ਤੋਂ ਜ਼ਿਆਦਾ ਵੀ ਨਹੀਂ ਹੈ ਜੇ ਬਹੁਤ ਲਿਬਰਲੀ ਵੀ ਗੱਲ ਕਰੀਏ। ਬਾਕੀ ਜਿਹੜੇ ਨੇ 90% ਪਲੱਸ ਤਾਂ ਬਹੁਜਨ ਨੇ, ਵਿਚਾਰੇ ਆਮ ਲੋਕ, ਕੋਈ ਬੈਕਵਰਡ ਕਲਾਸਿਸ, ਕੋਈ ਸ਼ਡਿਊਲ ਕਾਸਟ, ਕੋਈ ਸ਼ਡਿਊਲ ਟਰਾਈਬ, ਬਾਕੀ ਅਕਲੀਅਤਾਂ ਨੇ। ਪਰ ਅਨਫੋਰਚੂਨੇਟਲੀ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕਾਸਟ ਸਿਸਟਮ ਦੇ ਥੱਲੇ ਵੀ ਡਿਵਾਈਡ ਕੀਤਾ ਹੈ, ਨਫ਼ਰਤ ਦੇ ਨਾਲ ਇੱਕ ਨੂੰ ਦੂਜੇ ਦੇ ਖਿਲਾਫ ਵਰਤਦੇ ਰਹੇ ਨੇ। ਔਰ ਸਟੇਟ ਦਾ ਮਾਈਟ ਜਿਹੜਾ ਹੈ, ਉਹ ਸਟੇਟ ਪਾਵਰ, ਮਿਲਟਰੀ, CRPF, ਹੁਣ ਘੱਲੂਘਾਰਾ ਹਫਤੇ ਦੇ ਚੱਲਦੇ ਆ 80,000 ਪੰਜਾਬ ਪੁਲਿਸ ਹੈ, ਹੁਣ ਉੱਤੋਂ 2,000 ਜਾਂ 4,000 CRPF ਵਾਲੇ ਆ ਕੇ ਕੀ ਕਰ ਲੈਣਗੇ? ਏਡਾ ਜਿਹੜਾ ਪੰਜਾਬ ਪੁਲਿਸ ਨਹੀਂ ਕਰ ਸਕਦੀ। ਲੇਕਿਨ ਉਹ ਇਹ ਪ੍ਰਭਾਵ ਦੇ ਰਹੇ ਨੇ ਕਿ ਪੰਜਾਬ 'ਚ ਜੰਗੀ ਹਾਲਾਤ ਨੇ, ਔਰ ਅਸੀਂ ਜਿਹੜਾ ਇਹ ਸਿੱਖ ਜਿਹੜੇ ਨੇ ਖਰੂਦ ਕਰਦੇ ਨੇ, ਔਰ ਅਸੀਂ ਇਹ ਸੈਂਟਰ ਦੇ ਰਾਹੀਂ ਆਪਣਾ ਮੈਸੇਜ ਦੇ ਰਹੇ, ਔਰ ਉਹ ਖੁਦ ਨਹੀਂ ਜਾ ਰਹੇ, ਭਗਵੰਤ ਮਾਨ ਜਾ ਕੇ ਮੰਗ ਕੇ ਲਿਆ ਰਿਹਾ ਉਹਨਾਂ ਤੋਂ। ਹੁਣ ਇਹ ਸਾਰਾ ਇਹੀ ਹਾਲ ਅਸੀਂ ਨਾਰਥ ਈਸਟ ਦੀਆਂ ਸਟੇਟਾਂ 'ਚ ਦੇਖਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ ਬ੍ਰੇਕ ਤੋਂ ਬਾਅਦ ਇਸੇ ਨੂੰ ਅੱਗੇ ਕੰਟੀਨਿਊ ਕਰਦੇ ਹਾਂ, ਜਿਹੜਾ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਹੈ। ਸੋ ਪੰਜਾਬ ਦੀ ਸਿਆਸਤ ਦੇ ਉੱਤੇ ਜਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਅਗਲੇ ਸੈਗਮੈਂਟ ਦੇ ਵਿੱਚ ਫੋਕਸ ਕਰਦੇ ਹਾਂ।